ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ, ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਸ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 20 ਜੂਨ 2018 6 ਹਾੜ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ, ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਸੌਰੀ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜੋ ਅੱਜ ਦਾ ਅਹਿਮ ਇਸ਼ੂ ਹੈਗਾ ਉਸ ਬਾਰੇ ਤੁਹਾਡੇ ਵਿਚਾਰ ਜਾਨਣਾ ਚਾਹਾਂਗੀ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, CIA ਦਾ ਜਦੋਂ ਅਸੀਂ ਨਾਂ ਸੁਣਦੇ ਹਾਂ, ਪੜ੍ਹਦੇ ਹਾਂ, ਤੇ ਜ਼ਾਹਰ ਹੈ ਵੀ ਅਮਰੀਕਾ ਦੀ ਸਭ ਤੋਂ ਖਤਰਨਾਕ ਡਰਾਉਣੀ ਇਨਵੈਸਟੀਗੇਟਿਵ ਏਜੰਸੀ, ਸਪਾਈ ਏਜੰਸੀ, ਉਸ ਦਾ ਵੇਰਵਾ ਸਾਹਮਣੇ ਆ ਜਾਂਦਾ ਹੈ ਜਾਂ ਉਸ ਦਾ ਜ਼ਿਕਰ ਹੁੰਦਾ ਹੈ ਜੀ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਵਿੱਚ ਜਦੋਂ ਵੀ ਨੇਸ਼ਨ ਸਟੇਟਸ ਦਾ ਕਾਨਸੈਪਟ ਹੁਣ ਕੰਕਰੀਟਾਈਜ਼ ਹੋਇਆ, ਉਸ ਦੇ ਨਾਲ ਵੱਡੇ ਬਜਟ ਜਿਹੜੇ ਨੇ ਉਹ ਇੰਟੈਲੀਜੈਂਸ ਏਜੰਸੀਆਂ ਨੂੰ ਵੀ ਅਲਾਟ ਹੁੰਦੇ ਨੇ। ਡਿਫੈਂਸ ਬਜਟ ਫੌਜ ਲਈ ਹੁੰਦਾ ਹੈ ਜੀ। ਵਿਦਨ ਦਾ ਕੰਟਰੀ ਜਿਹੜੀ ਕ੍ਰਾਈਮ ਦੀ ਇਨਵੈਸਟੀਗੇਸ਼ਨ ਹੈ ਉਸ ਦੇ ਲਈ ਵੀ ਏਜੰਸੀਜ਼ ਨੇ। ਪਰ ਵੱਡਿਆਂ ਦੇਸ਼ਾਂ ਨੇ ਖਾਸ ਤੌਰ 'ਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਕਿਵੇਂ ਨੀਤੀਆਂ ਨੂੰ ਪ੍ਰਭਾਵਿਤ ਕਰਨਾ ਹੈ, ਕਿਹਦੀ ਆਵਾਜ਼ ਬੰਦ ਕਰਨੀ ਹੈ, ਕਿਹਨੂੰ ਉਭਾਰਨਾ ਹੈ, ਕਿਹਨੂੰ ਲੀਡਰ ਬਣਾਉਣਾ ਹੈ, ਕਿਹਨੂੰ ਬਦਨਾਮ ਕਰਨਾ ਹੈ। ਔਰ ਇੱਕ ਵਕਤ ਸੀ 80s ਤੱਕ ਵੀ ਉਹ ਰਿਹਾ ਜਦੋਂ ਕਿ ਇਹ ਸਾਰੀਆਂ ਹੀ ਏਜੰਸੀਜ਼ ਜਿਹੜੀਆਂ ਨੇ ਉਹ ਅਮਰੀਕਾ ਦੀ CIA ਹੋਏ, ਰਸ਼ੀਆ ਦੀ ਉਦੋਂ ਸੋਵੀਅਤ ਯੂਨੀਅਨ ਸੀ KGB ਹੋਏ, ਜਾਂ ਭਾਰਤ ਦੇ ਵਿੱਚ ਉਸੇ ਹੀ ਲਾਈਨ ਦੇ ਉੱਤੇ ਰਾਹ ਜਿਹੜੀ RAW ਇਹ ਹੋਣ ਦੇ ਵਿੱਚ ਆਈ। ਪਾਕਿਸਤਾਨ ਦੇ ਵਿੱਚ ਇਸੇ ਹੀ ਲਾਈਨ ਦੇ ਉੱਤੇ CIA ਦੀ ਸਰਪ੍ਰਸਤੀ ਥੱਲੇ ISI ਹੋਣ ਦੇ ਵਿੱਚ ਆਈ। ਔਰ ਇਹਨਾਂ ਸਾਰਿਆਂ ਤੋਂ ਅੱਪ ਭਾਵੇਂ ਇੱਕ ਛੋਟਾ ਮੁਲਕ ਹੈ ਇਜ਼ਰਾਈਲ, ਪਰ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਜਿਹੜੀ ਹੈ ਅੱਜ ਤੱਕ ਵੀ ਉਸ ਦਾ ਖੌਫ ਹੈ ਕਿ ਕਿਵੇਂ ਉਹ ਦੂਸਰੇ ਮੁਲਕਾਂ 'ਚ ਵੀ ਜਾ ਕੇ ਉਹ ਅਸੈਸੀਨੇਸ਼ਨਸ ਵੀ ਕਰਦੇ ਨੇ। ਪਿਛਲੇ ਦਿਨਾਂ 'ਚ ਸਾਹਮਣੇ ਆਇਆ ਕਿ ਕਿਵੇਂ ਜ਼ਹਿਰੀਲੇ ਟੀਕੇ ਲਾਉਣ ਦਾ, ਔਰ ਲੰਡਨ ਦੇ ਵਿੱਚ ਜਿਹੜਾ ਇੱਕ ਡਬਲ ਏਜੰਟ ਸੀ ਰਸ਼ੀਅਨ, ਉਸ ਨੂੰ ਉਹਨਾਂ ਨੇ ਆ ਕੇ ਪਾਰਕ ਦੇ ਵਿੱਚ ਔਰ ਉਹਦੀ ਡਾਟਰ ਨੂੰ ਜਿਹੜਾ ਉਹ ਪ੍ਰਭਾਵਿਤ ਕੀਤਾ ਔਰ ਉਹ ਜਿਹੜੇ ਨੇ ਬੇਹੋਸ਼ ਰਹੇ। ਔਰ ਉਹਦੀ ਬਦੌਲਤ ਯੂਰਪੀਅਨ ਯੂਨੀਅਨ ਨੇ, ਇੰਗਲੈਂਡ ਨੇ, ਅਮਰੀਕਾ ਨੇ ਰਸ਼ੀਆ ਦੇ ਨਾਲ ਆਪਣੇ ਸਬੰਧਾਂ ਨੂੰ ਵੀ ਪ੍ਰਭਾਵਿਤ ਕੀਤਾ, ਬਹੁਤ ਸਾਰੀਆਂ ਪਾਬੰਦੀਆਂ ਲਾਈਆਂ ਜੀ। ਪਰ ਇਹਦੇ ਨਾਲ ਨਾਲ ਕਿਉਂਕਿ ਇਹ ਜਿਹੜਾ ਚੈਪਟਰ ਹੈ ਔਰ ਅਮਰੀਕਾ ਦੇ ਵਿੱਚ ਭਾਰਤ ਵਾਂਗ ਜਾਂ ਦੂਸਰੇ ਦੇਸ਼ਾਂ ਵਾਂਗ ਇਹ ਨਹੀਂ ਹੈ ਕਿ ਉੱਥੇ ਪਤਾ ਹੀ ਨਹੀਂ ਹੈ ਵੀ ਰਾਹ ਦਾ ਬਜਟ ਕਿੰਨਾ ਹੈ, ਕੌਣ ਉਹਨੂੰ ਚਲਾਉਂਦਾ। ਔਰ ਇਹੀ ਕਾਰਨ ਹੈ ਕਿ ਇਹੀ ਅਨਅਕਾਊਂਟਡ ਮਨੀ ਜਿਹੜੀ ਹੈ ਉਸ ਦੇ ਥੱਲੇ ਬਹੁਤ ਸਾਰੇ ਕਰਪਟ ਕੰਟਰੀ ਹੈ। ਔਰ ਜਿਹੜੇ ਇਹਨਾਂ ਏਜੰਸੀਆਂ 'ਚ ਵੜੇ ਉਹਨਾਂ ਨੇ ਰੱਜ ਕੇ ਕਰਪਸ਼ਨ ਕੀਤੀ ਕਿਉਂਕਿ ਉਹਦਾ ਹਿਸਾਬ ਕਿਤਾਬ ਹੀ ਕੋਈ ਨਹੀਂ ਹੁੰਦਾ। ਪਰ ਅਮਰੀਕਾ ਦੇ ਵਿੱਚ ਜਿਹੜੀ ਈਵਨ CIA ਹੈ ਇਹ ਜਵਾਬਦੇਹ ਹੈ, ਇਹਨਾਂ ਦਾ ਵੱਡਾ ਬਜਟ ਹੁੰਦਾ। ਹੁਣ ਤਾਂ ਮੈਨੂੰ ਪਤਾ ਨਹੀਂ, ਅੱਜ ਤੋਂ 10-12 ਸਾਲ ਪਹਿਲਾਂ $35 ਬਿਲੀਅਨ ਇਹਦਾ ਬਜਟ ਸੀ। ਹੁਣ ਹੋ ਸਕਦਾ ਹੈ ਹੋਰ ਵੀ ਬਹੁਤ ਜ਼ਿਆਦਾ ਹੋਏ। ਔਰ ਉਹਨਾਂ ਦੀ ਕਾਂਗਰਸ ਹੋਏ, ਸੈਨੇਟ ਹੋਏ, ਉਹਨਾਂ ਦੀਆਂ ਜਿਹੜੀਆਂ ਇੰਟੈਲੀਜੈਂਸ ਕਮੇਟੀਜ਼ ਨੇ ਉਹਨਾਂ ਦੇ ਸਾਹਮਣੇ ਜਿਹੜੇ CIA ਹੈੱਡ ਹੁੰਦਾ ਹੈ ਜਾਂ ਦੂਜਾ ਉਹਨਾਂ ਨੂੰ ਉਹ ਆਉਂਦੇ ਨੇ, ਰਿਪੋਰਟ ਵੀ ਕਰਦੇ ਨੇ, ਬਰੀਫ ਵੀ ਕਰਦੇ ਨੇ। ਜਦੋਂ ਕਿ ਭਾਰਤ 'ਚ ਇਹਦੇ ਉਲਟ ਏਜੰਸੀ ਜਿਹੜੀ ਹੈ ਸਿੱਧੇ ਤੌਰ 'ਤੇ ਇੰਦਰਾ ਗਾਂਧੀ ਦੇ ਜ਼ਮਾਨੇ ਤਾਂ ਹੋਮ ਮਿਨਿਸਟਰੀ ਨੂੰ ਵੀ ਵਿੱਚੋਂ ਐਲੀਮੀਨੇਟ ਕਰ ਦਿੱਤਾ ਔਰ ਜਿਹੜੀ ਏਜੰਸੀ ਹੈ ਉਹ ਸਿੱਧੀ ਪ੍ਰਾਈਮ ਮਿਨਿਸਟਰ ਨੂੰ ਹੀ ਰਿਪੋਰਟ ਕਰਦੇ ਸੀ ਕਿਉਂਕਿ ਉਹਨਾਂ ਦੇ ਆਪਣੇ ਬੰਦੇ ਉਹਨਾਂ ਨੇ ਪੋਲੀਟੀਕਲੀ ਕਿਹਨੂੰ ਮਰਵਾਉਣਾ ਹੈ, ਕਿਹਨੂੰ ਖਰੀਦਣਾ ਹੈ, ਇਹ ਜਿਹੜਾ ਉੱਥੇ ਵਰਤਾਰਾ ਰਿਹਾ। ਔਰ ਹੁਣ ਵੀ ਜਿਹੜਾ ਉੱਥੇ ਵਰਤਾਰਾ ਹੈ, ਅਜੀਤ ਡੋਵਲ ਜਿਹੜਾ ਇਸ ਵੇਲੇ ਸਾਰੀਆਂ ਏਜੰਸੀਆਂ ਦੇ ਉੱਤੇ ਆ ਕੇ ਬਹਿ ਗਿਆ, ਉਹੀ ਡਿਸਾਈਡ ਕਰਦਾ ਵੀ ਕਿੱਥੇ ਕੀ ਕਰਨਾ ਹੈ। ਸੋ ਲੇਕਿਨ ਇਹਦੇ 'ਚ ਜਦੋਂ ਅਸੀਂ CIA ਦੇ ਹਵਾਲੇ ਨਾਲ ਗੱਲ ਕਰਦੇ ਜੀ, ਇਸ ਨੇ ਜਿਹੜਾ ਓਵਰ ਏ ਪੀਰੀਅਡ ਆਫ ਟਾਈਮ
ਜਿਹੜਾ ਇੰਟੈਲੀਜੈਂਸ ਗੈਦਰਿੰਗ ਸਿਰਫ ਖੁਫੀਆ ਏਜੰਟਾਂ ਰਾਹੀਂ ਜਾਂ ਅੱਜ ਕੱਲ੍ਹ ਤਾਂ ਹੁਣ ਜਿਹੜੀਆਂ ਉਹਨਾਂ ਦੀਆਂ ਸਪਾਈਂਗ ਡਿਵਾਈਸਿਸ ਨੇ ਉਹਨਾਂ ਰਾਹੀਂ ਨਹੀਂ ਹੁੰਦੀ। ਈਵਨ 90% ਅੱਜ ਕੱਲ੍ਹ ਤਾਂ ਜਿਹੜੀ ਬਹੁਤ ਸਾਰੀਆਂ ਜਾਣਕਾਰੀਆਂ ਨੇ ਉਹ ਮੀਡੀਆ ਰਾਹੀਂ ਹੁੰਦੀਆਂ ਔਰ ਇਹੀ ਕਾਰਨ ਹੈ ਕਿ ਬਹੁਤ ਸਾਰੇ ਮੀਡੀਆ ਪਰਸਨਸ ਉਹ ਜਰਨਲਿਸਟ ਹੋਣ, ਐਂਕਰ ਹੋਣ, ਉਹਨਾਂ ਦੇ ਦੂਸਰੇ ਲੋਕ ਹੋਣ, ਉਹਨਾਂ ਨਾਲ ਕਿਤੇ ਨਾ ਕਿਤੇ ਉਹਨਾਂ ਨੇ ਰਾਬਤਾ ਵੀ ਰੱਖਿਆ ਹੁੰਦਾ ਹੈ, ਉਹਨਾਂ ਦੇ ਪਲਾਂਟ ਵੀ ਹੁੰਦੇ ਨੇ। ਔਰ ਕਈ ਵਾਰ ਜਸਟ ਅੱਜ ਕੱਲ੍ਹ ਤੁਸੀਂ ਜੇ ਧਿਆਨ ਦੇ ਨਾਲ ਈਵਨ ਸੋਸ਼ਲ ਮੀਡੀਆ ਵੀ ਔਰ ਦੂਸਰੇ ਮੀਡੀਆ ਨੂੰ ਵੀ ਸਿਫਟ ਕਰੋ ਤੇ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਪਤਾ ਲੱਗ ਜਾਂਦੀ ਹੈ ਵੀ ਡਾਇਰੈਕਸ਼ਨਸ ਕੀ ਚੱਲ ਰਹੇ। ਜੀ CIA ਨੇ ਜਿਹੜੀ ਦੁਨੀਆ ਦੇ ਵਿੱਚ ਬਾਕੀ ਥਾਵਾਂ ਤੇ ਕਿਹੜੀਆਂ ਆਰਗੇਨਾਈਜੇਸ਼ਨਸ ਕੀ ਕਰਦੀਆਂ, ਉਹਨਾਂ ਦਾ ਸਿਸਟਮ ਕੀ ਹੈ, ਇਹ 1962 ਦੇ ਵਿੱਚ ਉਹਨਾਂ ਨੇ ਇਸ ਕਿਸਮ ਦੀ ਰਿਪੋਰਟਿੰਗ ਸ਼ੁਰੂ ਕੀਤੀ। ਪਰ ਆਲਮੋਸਟ 13 ਸਾਲ ਇਹ ਗੁਪਤ ਹੀ ਹੁੰਦਾ ਸੀ, ਪਬਲਿਕ ਨਹੀਂ ਸੀ ਹੁੰਦਾ। 1975 ਦੇ ਵਿੱਚ ਉਹਨਾਂ ਨੇ ਐਨੂਅਲ ਜਿਹੜੀ ਹੈ ਉਹ ਰਿਪੋਰਟ ਕੱਢਣੀ ਸ਼ੁਰੂ ਕੀਤੀ, ਜਿਹੜੀ ਕਿ ਉਹ ਆਪਣੀ ਹੁਣ ਤਾਂ ਉਹਨਾਂ ਦੀ ਜਿਹੜੀ ਫੇਸਬੁੱਕ ਵਰਲਡ ਵਾਈਡ ਹੈ ਉਸ ਦੇ ਉੱਤੇ ਵੀ ਪੁੱਟ ਕਰਦੇ ਨੇ। ਔਰ ਮਕਸਦ ਜਿਹੜਾ ਹੈ ਇਸ ਰਿਪੋਰਟ ਦਾ ਵੀ ਫੇਸਬੁੱਕ ਵਰਲਡ ਵਾਈਡ ਦਾ ਔਰ ਦੋ ਹੋਰ ਜਿਹੜੇ ਉਹਨਾਂ ਦੇ ਸਿਸਟਮ ਨੇ ਜਿਨ੍ਹਾਂ ਰਾਹੀਂ ਉਹਨਾਂ ਦੇ ਜਿਹੜੇ ਟੌਪ ਡਿਸੀਜਨ ਮੇਕਰ ਨੇ, ਖਾਸ ਤੌਰ ਤੇ ਪ੍ਰੈਜ਼ੀਡੈਂਟ ਜਾਂ US ਕਾਂਗਰਸ ਔਰ ਸੈਨੇਟ ਦੇ ਲੋਕ, ਉਹ ਬਰੀਫਿੰਗ ਲੈਂਦੇ ਨੇ। ਇੱਕ ਤਾਂ ਇਹ CIA ਦੀਆਂ ਰਿਪੋਰਟਸ ਨੇ ਔਰ ਉਹਦੇ ਵਿੱਚ ਦੂਸਰਾ ਹੈ ਦਾ ਪ੍ਰੈਜ਼ੀਡੈਂਟਸ ਡੇਲੀ ਬਰੀਫ। ਜਿਹੜੀਆਂ ਏਜੰਸੀਆਂ ਦੇ ਟੌਪ ਸਲੂਥ ਨੇ ਉਹ ਐਵਰੀ ਡੇ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਨੂੰ ਬਰੀਫ ਕਰਦੇ ਨੇ ਕਿ ਕੀ ਚੱਲ ਰਿਹਾ ਹੈ, ਕਿੱਥੇ ਕੀ ਚੇਂਜ ਹੈ, ਕਿੱਥੇ ਕੀ ਇੰਟਰਵੈਂਸ਼ਨ ਦੀ ਲੋੜ ਹੈ। ਔਰ ਦੂਸਰਾ ਜਿਹੜਾ ਹੈ ਉਹਨਾਂ ਦਾ ਨੈਸ਼ਨਲ ਇੰਟੈਲੀਜੈਂਸ ਐਸਟੀਮੇਟਸ। ਲੇਕਿਨ ਅੱਜ ਅਸੀਂ ਜਿਸ ਵਿਸ਼ੇ ਕਰਕੇ ਇਸ ਨੂੰ ਓਪਨਿੰਗ ਸੈਗਮੈਂਟ ਦੇ ਤੌਰ ਤੇ ਚੁਣਿਆ, ਜਿਹੜੀ 2018 ਦੀ ਰਿਪੋਰਟ CIA ਨੇ ਆਪਣੇ ਵੈਬਸਾਈਟ ਦੇ ਉੱਤੇ ਵਰਲਡ ਫੇਸਬੁੱਕ ਜਿਸ ਦਾ ਨਾਂ ਹੈ ਉਹ ਪੋਸਟ ਕੀਤੀ ਹੈ, ਉਹਦੇ 'ਚ ਉਹਨਾਂ ਨੇ ਭਾਰਤ ਦੇ ਹਵਾਲੇ ਨਾਲ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ, ਇਹਨਾਂ ਦੋਵਾਂ ਆਰਗੇਨਾਈਜੇਸ਼ਨਸ ਨੂੰ ਮਿਲੀਟੈਂਟ ਰਿਲੀਜੀਅਸ ਆਰਗੇਨਾਈਜੇਸ਼ਨਸ ਦੇ ਥੱਲੇ ਲੇਬਲ ਕੀਤਾ। ਹੁਣ ਹਾਲਾਂਕਿ ਜ਼ਾਹਰ ਹੈ ਕਿ ਇਹ ਮਿਲੀਟੈਂਟ ਤੋਂ ਵੀ ਬਹੁਤ ਅੱਗੇ ਨੇ, ਇਹ ਤਾਂ ਸਿੱਧੀਆਂ ਸਿੱਧੀਆਂ ਦਹਿਸ਼ਤਗਰਦ ਆਰਗੇਨਾਈਜੇਸ਼ਨਾਂ ਨੇ। ਔਰ ਇਸ ਸਾਰੇ 'ਚ ਉਹਨਾਂ ਨੇ ਜਿਹੜਾ ਉਹਨਾਂ ਦਾ ਇੰਟੈਲੀਜੈਂਸ ਵਿੰਗ ਹੈ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਪੋਲੀਟੀਕਲ ਪ੍ਰੈਸ਼ਰ ਗਰੁੱਪਸ ਦੇ ਥੱਲੇ ਉਹਨਾਂ ਨੇ ਇਹਨਾਂ ਨੂੰ ਕਿਹਾ ਔਰ ਇਹਨੂੰ ਉਹਨਾਂ ਨੇ ਪੋਲੀਟੀਕਲ ਪ੍ਰੈਸ਼ਰ ਗਰੁੱਪਸ ਨੂੰ ਉਹਨੇ ਡਿਫਾਈਨ ਕੀਤਾ ਹੈ organizations that are involved in politics or that exert political pressure but whose leaders do not stand for legislative election। ਕਿ ਇਹ ਸਿਆਸੀ ਤੌਰ ਤੇ ਦਬਾਅ ਗਰੁੱਪ ਨੇ, ਦਹਿਸ਼ਤਗਰਦੀ ਵੀ ਕਰਦੇ ਨੇ, ਮਿਲੀਟੈਂਸੀ ਉੱਥੇ ਦਾ ਮਤਲਬ ਹੀ ਇਹ, ਲੇਕਿਨ ਸਿੱਧੇ ਤੌਰ ਤੇ ਉਹ ਇਲੈਕਸ਼ਨਾਂ ਨਹੀਂ ਲੜਦੇ। ਔਰ ਇਹ ਇਕੱਲਾ ਉਹਨਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਜਾਂ ਬਜਰੰਗ ਦਲ ਨੂੰ ਹੀ ਰਿਲੀਜੀਅਸ ਮਿਲੀਟੈਂਟ ਆਰਗੇਨਾਈਜੇਸ਼ਨਸ ਨਹੀਂ ਕਿਹਾ, ਉਹਨਾਂ ਨੇ RSS ਨੂੰ, ਹੁਰੀਅਤ ਕਾਨਫਰੰਸ ਨੂੰ ਤੇ ਜਮਾਇਤੇ ਉਲਮਾ ਹਿੰਦ, ਇਹਨਾਂ ਨੂੰ ਵੀ ਪੋਲੀਟੀਕਲ ਪ੍ਰੈਸ਼ਰ ਗਰੁੱਪਸ ਦਾ ਨਾਂ ਦਿੱਤਾ ਹੈ। ਔਰ ਉਹਨੇ ਕਿਹਾ ਵੀ RSS ਨੈਸ਼ਨਲਿਸਟ ਆਰਗੇਨਾਈਜੇਸ਼ਨ ਹੈ, ਹੁਰੀਅਤ ਕਾਨਫਰੰਸ ਸੈਪਰੇਟਿਸਟ ਗਰੁੱਪ ਹੈ ਤੇ ਜਮਾਇਤ ਉਲਮਾ ਹਿੰਦ ਜਿਹੜੀ ਹੈ ਰਿਲੀਜੀਅਸ ਆਰਗੇਨਾਈਜੇਸ਼ਨ ਹੈ। ਹੁਣ ਜ਼ਾਹਰ ਹੈ ਕਿ ਵੀ ਇਸ ਲੇਬਲਿੰਗ ਦੇ ਥੱਲੇ ਉਹਨਾਂ ਨੇ ਇਹ ਪਾਰਟ ਜ਼ਾਹਰ ਕਰ ਦਿੱਤਾ ਹੈ ਔਰ ਉਹਦੇ 'ਚ ਉਹਨਾਂ ਨੇ ਜਿਹੜਾ ਰਾਸ਼ਟਰੀ RSS ਨੂੰ ਨੈਸ਼ਨਲਿਸਟ, ਬਸ ਇਹੀ ਉਹਨਾਂ ਨੇ 5 ਜਿਹੜੀਆਂ ਨੇ ਭਾਰਤ ਦੇ ਕੰਟੈਕਸਟ ਦੇ ਵਿੱਚ ਇਹ ਲੇਬਲਿੰਗ ਕੀਤੀ ਹੈ। ਹੁਣ ਬੇਸ਼ੱਕ ਇਹ ਖਬਰ ਕੁਝ ਦਿਨ ਪਹਿਲਾਂ ਦੀ ਹੈ ਔਰ ਜੋ ਹੀ ਇਹ ਖਬਰ ਆਈ ਹੈ ਇਸ ਦੇ ਉੱਤੇ ਜਿਹੜਾ ਕਨਵੀਨਰ ਹੈ BJP ਦੇ ਸੰਵਾਦ ਸੈੱਲ ਦਾ ਕਰਮਚੰਦ ਸ਼ਰਮਾ, ਉਹਨੇ ਫੌਰਨ ਇਸ ਰਿਪੋਰਟ ਨੂੰ ਰਿਜੈਕਟ ਕੀਤਾ ਔਰ ਉਹਨਾਂ ਨੇ ਕਿਹਾ ਜੀ ਇਟ ਇਜ਼ ਫੇਕ ਨਿਊਜ਼। ਕਿਉਂਕਿ ਅੱਜ ਕੱਲ੍ਹ ਡੋਨਲਡ ਟਰੰਪ ਈਵਨ ਆਪਣੇ ਮੀਡੀਆ ਨੂੰ ਵੀ ਜੋ ਵੀ ਕੁਝ ਉਹਦੇ ਬਾਰੇ ਆਉਂਦਾ ਉਹਨੂੰ ਫੇਕ ਨਿਊਜ਼ ਕਹਿੰਦਾ ਹੈ। ਸੋ ਇਹ ਉਹਨੇ ਇਨ ਵੇ ਪੈਰੋਡੀ ਕੀਤੀ ਹੈ ਕਿ ਫੇਕ ਨਿਊਜ਼। ਔਰ ਉਹਨੇ ਕਿਹਾ ਜੀ ਲੀਗਲ ਐਕਸ਼ਨ ਵਿਲ ਬੀ ਇਨੀਸ਼ੀਏਟਿਡ ਅਗੇਂਸਟ ਦਾ ਏਜੰਸੀ, ਕਿ ਅਸੀਂ CIA ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਔਰ ਉਹਦੀ ਐਗਜ਼ੈਕਟ ਸਟੇਟਮੈਂਟ ਹੈ, ਵੀ ਕੰਪਲੀਟਲੀ ਰਿਜੈਕਟ CIA reference to Vishwa Hindu Parishad and Bajrang Dal as religious militant organizations. These are the nationalist organization. All knows it. Legal proceedings will be initiated against this reference soon. कि असी ये जड़ा रेफर किया गया है, इहदे अगेंस्ट असी लीगल कार्रवाई करांगे।
क्योंकि ये खबर सारे मीडिया ने ही कवर की और इहदे ईवन जिहड़ा विश्व हिंदू परिषद का जॉइंट सैकटरी है सुरिंदर जैन उन्हें ये कहा कि जी दिस कैटेगराइजेशन इज़ हाईली ऑब्जेक्शनेबल एंड फार रिमूव्ड एंड ईवन एंटाई इंडिया वार्निंग द CIA ऑफ प्रोटेस्ट। उन्होंने ये क्योंकि 2-3 दिन पुरानी खबर है, उन्होंने कहा जी ये बिल्कुल एंटाई इंडिया है, असी प्रोटेस्ट करांगे। हाउ कैन एन ऑर्गेनाइजेशन लाइक CIA विच इज़ रिस्पॉन्सिबल for making of Osama bin Laden and endangering the world with jihadi extremism make such allegations against a nationalist organization, Jain said. ਹੁਣ ਇਹ ਬਹੁਤ ਵੱਡਾ ਚਾਰਜ ਉਹਨੇ ਕਿਹਾ ਜੀ ਤੁਸੀਂ ਤਾਂ ਸਭ ਤੋਂ ਵੱਡੇ ਤੁਸੀਂ ਓਸਾਮਾ ਬਿਨ ਲੈਡਨ ਨੂੰ ਬਣਾਇਆ, ਤੁਸੀਂ ਜਿਹਾਦੀ ਕਰੈਕਟਰ ਦੁਨੀਆ 'ਚ ਕ੍ਰੀਏਟ ਕੀਤਾ, ਅਸੀਂ ਤਾਂ ਬੜੇ ਨੈਸ਼ਨਲਿਸਟ ਹਾਂ, ਤੁਸੀਂ ਸਾਨੂੰ ਕਿਵੇਂ ਮਿਲੀਟੈਂਟ ਆਰਗੇਨਾਈਜੇਸ਼ਨ ਐਲਾਨ ਕਰ ਦਿੱਤਾ। ਔਰ ਇਸ ਸਾਰੇ 'ਚ ਉਹਨਾਂ ਨੇ ਉਦੋਂ ਤਾਂ ਇਹੀ ਧਮਕੀ ਦਿੱਤੀ ਸੀ ਕਿ ਬਈ ਇਹਨੂੰ ਰੈਕਟੀਫਾਈ ਕਰੋ, ਇਹਨੂੰ ਸੁਧਾਰੋ, ਅਦਰਵਾਈਜ਼ ਅਸੀਂ ਪ੍ਰੋਟੈਸਟ ਕਰਾਂਗੇ। ਸੋ CIA ਦੇ ਆਪਣੇ ਜਿਹੜਾ ਉਹ ਇਦਾਂ ਦੀਆਂ ਉਹਨਾਂ ਨੂੰ ਤਾਂ ਪਤਾ ਹੀ ਹੈ, ਹਾਲਾਂ ਉਹਨਾਂ ਨੇ ਇਹਨਾਂ ਨੂੰ ਬਹੁਤ ਡਾਊਨ ਰੱਖਿਆ ਹੈ। ਇਹ ਤਾਂ ਸਿੱਧੇ ਤੌਰ ਤੇ ਇਹਨਾਂ ਨੂੰ ਅਲ-ਕਾਇਦਾ ਜਾਂ ਇਸਲਾਮਿਕ ਸਟੇਟ ਦੇ ਲੈਵਲ ਦਾ ਇਹਨਾਂ ਦਾ ਟੈਰਰ ਹੈ ਜੋ ਕੁਛ ਉਹ ਕਰ ਰਹੇ ਨੇ। ਔਰ ਇਹਨਾਂ ਨੇ ਹੁਣ ਇਹ ਦੱਸਣ ਦੇ ਲਈ ਕਿ ਵੀ ਦੇਖੋ ਅਸੀਂ ਸਿਰਫ ਜ਼ਬਾਨੀ ਕਲਾਮੀ ਗੱਲਾਂ ਨਹੀਂ ਕਰਦੇ, ਅਸੀਂ ਉਸ ਦੇ ਉੱਤੇ ਐਕਟ ਵੀ ਕਰਦੇ ਹਾਂ। ਜਿਹੜੀ ਖਬਰ ਅੱਜ ਸਾਰੇ ਮੀਡੀਆ 'ਚ ਹੈ, बजरंग दल विश्व हिंदू परिषद प्रोटेस्ट आउटसाइड US कौंसलेट ऑफिस इन हैदराबाद उस बेगम पैट ना का एक थां है जिथे उन्होंने कौंसलेट है, हालांकि हैदराबाद रीजन च ही है। हैदराबाद इवेंचुअली तेलंगाना की कैपिटल होएगा, पर हाल की घड़ी ये दोनों की जॉइंट कैपिटल है, आंध्रा की भी है। और इहदे च उन्होंने जिहड़ी खबर है कि भी ये जिहड़ा उन्होंने सानू विश्व हिंदू परिषद और बजरंग दल ਨੂੰ ਰਿਲੀਜੀਅਸ ਮਿਲੀਟੈਂਟ ਆਰਗੇਨਾਈਜੇਸ਼ਨ ਬਣਾਇਆ, ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਭਾਰਤ ਮਾਤਾ ਕੀ ਜੈ, ਸ਼੍ਰੀ ਰਾਮ ਵਰ ਦਾ ਸਲੋਗਨਸ ਮੇਡ ਬਾਈ ਦ ਐਕਟਿਵਿਸਟ ਹੂ ਟਰਾਈਡ ਟੂ ਐਂਟਰ ਦਾ US ਕੌਂਸਲੇਟ। ਔਰ ਉਹਨਾਂ ਨੇ ਛੋਟੇ ਛੋਟੇ ਬੈਚ ਬਣਾ ਲਏ ਔਰ ਉਹਦੇ ਚ ਜਿਹੜੀ ਕੌਂਸਲੇਟ ਚ ਉਹਨਾਂ ਨੇ ਵੜਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ 100 ਦੇ ਕਰੀਬ ਜਿਹੜੀ ਹੈ ਪੁਲਿਸ ਉਹ ਆਈ ਔਰ ਉਹਨਾਂ ਨੇ ਬਚਾਅ ਦੀ ਕੋਸ਼ਿਸ਼ ਕੀਤੀ। ਔਰ ਸਾਰਾ ਦਿਨ ਜਿਹੜਾ ਹੈ ਉਹ ਉੱਥੇ ਬੜੀ ਟੈਨਸ਼ਨ ਰਹੀ और 18 के करीब बंदे जड़े ने वो फड़े गए ने। और उन्होंने ये कहा विश्व हिंदू परिषद ने कि असी ये जड़े प्रोटेस्ट ने ये इवें ही जारी रखांगे आने वाले पीरीयड। सो ज़ाहिर है कि जदों असी देखते हैं कि किते यही बजरंग दल विश्व हिंदू परिषद और हिंदू ग्रुपां दे बंदे दिल्ली दे विच बैठ के डोनाल्ड ट्रंप दे जन्मदिन नूं मनाउंदे हैं, ਉਸ ਨੂੰ ਕੇਕ ਜਿਹੜਾ ਉਹਦੇ ਬੁੱਤ ਨੂੰ ਜਿਹੜਾ ਉਹ ਲਾ ਰਹੇ ਸੀ ਉਹਦੇ ਮੂੰਹ ਨੂੰ ਫੋਟੋ ਨੂੰ। ਔਰ ਇੱਥੇ ਹਿੰਦੂ ਫੈਡਰੇਸ਼ਨ ਨੇ ਕਿਵੇਂ ਮਿਲੀਅਨਸ ਰੇਜ਼ ਕੀਤੇ ਔਰ ਉੱਥੇ ਉਹਨਾਂ ਨੇ ਹਵਨ ਔਰ ਦੂਜੇ ਕੀਤੇ ਕਿ ਜੀ ਟਰੰਪ ਦੀ ਜੈ ਜੈਕਾਰ ਹੋਏ, ਟਰੰਪ ਜਿੱਤੇ। ਇਹ ਉਹਦੇ ਇਲੈਕਸ਼ਨ ਕੈਂਪੇਨ ਦੇ ਦੌਰਾਨ ਦੀ ਗੱਲ ਹੈ। ਲੇਕਿਨ ਇਹਨਾਂ ਨੂੰ ਜਾਂ ਇਹਨਾਂ ਦੇ ਜਿਹੜੇ ਉੱਥੇ ਹੋਰ ਦੁਮ ਛੱਲੇ ਨੇ ਇਹ ਨਹੀਂ ਪਤਾ ਕਿ ਜਿਹੜੀਆਂ ਏਜੰਸੀਆਂ ਨੇ ਉਹ ਇੰਡੀਪੈਂਡੈਂਟ ਹੀ ਹੁੰਦੀਆਂ। ਕਈ ਵਾਰੀ ਇਹ ਹੁੰਦਾ ਵੀ ਕੋਈ ਰਿਪੋਰਟ ਥੋੜੀ ਉਹ ਡਾਊਨ ਪਲੇ ਕਰ ਦੇਣ ਜਾਂ ਕੋਈ ਓਵਰ ਪਲੇ ਕਰ ਦੇਣ, ਪਰ ਕੌਣ ਵਾਈਟ ਹਾਊਸ 'ਚ ਆਇਆ ਕੌਣ ਬਦਲਿਆ ਉਹਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ। ਔਰ ਜੇ ਇਹ ਸਮਝਦੇ ਨੇ ਵਿਸ਼ਵ ਹਿੰਦੂ परिषद ਜਾਂ ਹਿੰਦੂ ਤੋਂ ਵੀ ਐਲੀਮੈਂਟ ਕਿ ਇਹ ਇਸ ਕਿਸਮ ਦੀ ਡਰਾਮੇਬਾਜ਼ੀ ਦੇ ਨਾਲ ਕਿਤੇ ਪਾਲਿਸੀ ਮੇਕਿੰਗ ਨੂੰ ਪ੍ਰਭਾਵਿਤ ਕਰਨਗੇ ਤੇ ਫਿਰ ਇਹ ਜਿਹੜੀ ਇਹਨਾਂ ਦਾ ਭੁਲੇਖਾ ਹੈ। ਔਰ ਅਸੀਂ ਦੇਖਦੇ ਹਾਂ ਵੀ ਕੱਲਾ ਇਹੀ ਨਹੀਂ, ਪਿਛਲੇ ਦਿਨਾਂ 'ਚ ਇੱਕ ਇਸ਼ੂ ਜਿਹਨੂੰ ਅਸੀਂ ਜਿਹੜਾ ਉਹ ਬਹੁਤਾ ਨਹੀਂ ਸੀ ਚੁੱਕਿਆ, ਪਰ ਕਿਉਂਕਿ ਹੁਣ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ ਤੇ ਉਹਦੇ ਹਵਾਲੇ ਨਾਲ ਹੀ ਜਿਹੜੀ ਹੈ ਉਹ ਗੱਲ ਹੈ ਕਿ ਜਿਵੇਂ US ਦੇ ਵਿੱਚ ਇੱਕ ਬੜਾ TV ਸੀਰੀਜ਼ ਪਪੂਲਰ ਹੈ ਕੁਐਂਟਿਕੋ। ਔਰ ਕੁਐਂਟਿਕੋ ਦੇ ਵਿੱਚ ਜ਼ਾਹਰ ਹੈ ਕਿ ਹੁਣ ਜਿਹੜੇ ਕੁਝ ਬਾਲੀਵੁੱਡ ਦੇ ਥੋੜੇ ਆਊਟਸਟੈਂਡਿੰਗ ਐਕਟਰ ਐਕਟ੍ਰੈਸਿਸ ਨੇ, ਜਿਵੇਂ ਅਸੀਂ ਇਰਫਾਨ ਔਰਾਂ ਦੀ ਗੱਲ ਕੀਤੀ ਸੀ ਕੱਲ, ਉਹਨਾਂ ਦੇ ਲੈਟਰ ਦੀ ਜਿਹਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਔਰ ਉਹ ਵਾਕਈ ਟੱਚਿੰਗ ਸੀ। ਔਰ ਉਸਨੇ ਉਹ ਜਿਹੜਾ ਸਲਮ ਡੌਗ ਮਿਲੀਨੀਅਰ ਹੋਏ ਔਰ ਦੂਸਰੀਆਂ ਲੰਚ ਬਾਕਸ ਹੋਏ, ਇੱਦਾਂ ਦੀਆਂ ਹਾਲੀਵੁੱਡ ਔਰ ਅੰਗਰੇਜ਼ੀ ਫਿਲਮਾਂ 'ਚ ਕੰਮ ਕੀਤਾ। ਇਸੇ ਤਰ੍ਹਾਂ ਪ੍ਰਿਯੰਕਾ ਚੋਪੜਾ ਜਿਸ ਨੇ ਇੱਥੇ ਥਾਂ ਬਣਾਈ ਹੈ ਔਰ ਇਹ ਜਿਹੜਾ ਸ਼ੋਅ TV ਸੀਰੀਜ਼ ਕੁਐਂਟਿਕੋ ਦੇ ਵਿੱਚ ਵੀ ਉਹਨੂੰ ਜਿਹੜਾ ਉਹਨਾਂ ਨੇ ਲਿਆ ਹੋਇਆ ਪ੍ਰਿਯੰਕਾ ਚੋਪੜਾ ਨੂੰ। ਔਰ ਉਹਦੇ ਇੱਕ ਐਪੀਸੋਡ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਦਿਖਾਇਆ ਕਿ ਕਿਵੇਂ ਜਿਹੜਾ ਇਹ ਹਿੰਦੂ ਟੈਰਰਿਜ਼ਮ ਦੇ ਨਾਂ ਥੱਲੇ
ਜਿਹੜਾ ਹੈ ਉਹ ਐਕਟ ਕੀਤਾ ਜਾ ਰਿਹਾ ਹੈ ਔਰ ਪਾਕਿਸਤਾਨੀ ਨੂੰ ਜਿਹੜਾ ਉਹਨੂੰ ਫਰੇਮ ਦੂਜਿਆਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਉਸ ਸਾਰੇ ਦਾ ਜਿਹੜਾ ਲਬੋ ਲਬਾਬ ਸੀ ਕਿ ਵੀ ਇਹ ਬਾਲੀਵੁੱਡ ਜਿਹੜਾ ਇਨਵੈਸਟੀਗੇਟਰ ਦਾ ਇਹਦਾ ਰੋਲ ਸੀ ਔਰ ਉਹਦੇ 'ਚ ਉਹਨੇ ਇਹ ਕਿਹਾ ਕਿ ਵੀ ਇਹ ਕੰਸਪੀਰੇਸੀ ਹੈਸ਼ ਉਹਨਾਂ ਨੇ ਕੀਤੀ ਕਿ ਉਹਦੇ 'ਚ ਉਹਨਾਂ ਨੇ ਜਿਹੜਾ ਇੱਕ ਹਿੰਦੂ ਨੂੰ ਯੂਜ਼ ਕੀਤਾ ਲੇਕਿਨ ਬਲੇਮ ਪਾਕਿਸਤਾਨ ਦੇ ਨਾਂ ਕੀਤਾ। ਹੁਣ ਇਸ ਇਸ਼ੂ ਦੇ ਉੱਤੇ ਇੰਨਾ ਵਾਵੇਲਾ ਮਚਿਆ ਔਰ ਇਹਨਾਂ ਨੇ ਮਚਾਇਆ। ਸੋਸ਼ਲ ਮੀਡੀਆ ਤਾਂ ਚਲੋ ਉਹ ਤਾਂ ਵਿਹਲੇ ਬੈਠੇ ਜਿਹੜੇ ਨੇ ਕੀਬੋਰਡ ਵਾਰੀਅਰ ਹੈ ਹੀ ਨੇ, ਈਵਨ ਪੋਲੀਟੀਕਲ ਲੈਵਲ ਤੇ ਕਿ ਦੂਸਰਾ ਵੀ ਕਿ ਇਹਨੂੰ ਉਹਨਾਂ ਨੇ ਮਾਫੀ ਮੰਗਣ ਤੇ ਮਜਬੂਰ ਕੀਤਾ ਕਿ ਜੀ ਔਰ ਮੈਂ ਬਹੁਤ ਪੈਟਰੀਓਟ ਹਾਂ, ਮੈਂ ਇੰਡੀਆ ਤੋਂ ਨੂੰ ਪਿਆਰ ਕਰਦੀ ਹਾਂ, ਇਹ ਤਾਂ ਮੇਰਾ ਰੋਲ ਸੀ। ਔਰ ਈਵਨ ਜਿਹੜਾ ਕੁਐਂਟਿਕੋ ਸ਼ੋਅ ਵਾਲੇ ਨੇ ਇਹਨਾਂ ਤੋਂ ਵੀ ਮਾਫੀ ਮੰਗਵਾਈ। ਹੁਣ ਇੱਕ ਪਾਸੇ ਨਜ਼ਰ ਆ ਰਿਹਾ ਹੈ ਕਿ ਹਿੰਦੂਤਵਾਦ ਦਾ ਟੈਰਰਿਜ਼ਮ ਕਿਸ ਹੱਦ ਤੱਕ ਜਾ ਚੁੱਕਾ ਹੈ। ਈਸਾਈ ਹੋਣ, ਮੁਸਲਮਾਨ ਹੋਣ, ਸਿੱਖ ਹੋਣ, ਦਲਿਤ ਹੋਣ, ਉੱਥੇ ਕਿਵੇਂ ਸਫ਼ਰ ਕਰਦੇ ਨੇ ਜੀ। ਇਹਨਾਂ ਦੀ ਜਿਹੜੀ ਹਿੰਦੂਤਵੀ ਸਟੇਟ ਅਜੀਤ ਡੋਵਲ ਦੇ ਕੀ ਕਨੈਕਸ਼ਨ ਨੇ, ਕਿਵੇਂ ਇਹਨਾਂ ਦੇ ਇੰਟੈਲੀਜੈਂਸ ਆਪਰੇਟਰ ਉਹ ਕੁਲਭੂਸ਼ਣ ਯਾਦਵ ਹੋਏ, ਕਿਵੇਂ ਜਾ ਕੇ ਬਲੋਚਿਸਤਾਨ ਔਰ ਦੂਸਰੀਆਂ ਥਾਵਾਂ ਤੇ ਉਹਨਾਂ ਨੇ ਜਿਹੜਾ ਉੱਥੇ ਦਹਿਸ਼ਤਗਰਦੀ ਦੀ ਕੋਸ਼ਿਸ਼ ਕੀਤੀ। ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਦੇਖਦੇ ਹਾਂ। ਹੁਣ 에ਅਰ ਇੰਡੀਆ ਦੇ ਹਾਦਸੇ ਦਾ ਦਿਨ ਨੇੜੇ ਆ ਰਿਹਾ, ਅਸੀਂ ਇਸ ਤੇ ਗੱਲ ਵੀ ਕਰਾਂਗੇ ਕਿ ਕਿਵੇਂ ਉਹਨਾਂ ਦੇ ਇੰਟੈਲੀਜੈਂਸ ਆਪਰੇਟਿਵ ਰਾਅ ਦੇ ਔਰ ਥਰਡ ਏਜੰਸੀ ਉਹਨਾਂ ਨੇ ਇਸ ਲੈਵਲ ਦਾ ਜਿਹੜਾ ਦਹਿਸ਼ਤਗਰਦੀ ਦਾ ਕਾਰਾ 1985 ਦੇ ਵਿੱਚ ਜਿਹੜਾ ਮਾਸਟਰਮਾਈਂਡ ਕੀਤਾ। ਔਰ ਹੁਣ ਜੇ ਈਵਨ ਇਹਨਾਂ ਨੇ ਉਹਨੂੰ ਮਿਲੀਟੈਂਟ ਰਿਲੀਜੀਅਸ ਆਰਗੇਨਾਈਜੇਸ਼ਨ ਕਹਿ ਦਿੱਤਾ ਹੈ ਤੇ ਇਹਨਾਂ ਨੂੰ ਕਿੰਨੀ ਜ਼ਿਆਦਾ ਤਕਲੀਫ ਹੋਈ ਹੈ ਔਰ ਕਿਸ ਲੈਵਲ ਦਾ ਇਹਨਾਂ ਦਾ ਹਿੰਦੂਤਵਾ ਟੈਰਰਿਜ਼ਮ ਹੈ, ਹਿੰਦੂਤਵਾ ਦੀ ਦਹਿਸ਼ਤਗਰਦੀ ਹੈ। ਇੱਕ ਜਿਹੜਾ ਖਾਸ ਤੌਰ ਤੇ ਪਬਲਿਕੇਸ਼ਨ ਹੈ ਉਸ ਦਾ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ, ਜਾਰਜੀਆ ਸਟੇਟ, ਇਹ ਜਾਰਜੀਆ ਸਟੇਟ ਵੈਨਕੂਵਰ ਤੋਂ ਹੈ ਔਰ ਗੁਰਪ੍ਰੀਤ ਸਿੰਘ ਜਿਹੜੇ ਕਿ co-founder ਨੇ ਰਿਲੀਜੀਅਸ ਦੇਸੀ ਮੈਗਜ਼ੀਨ ਦੇ, ਔਰ ਵਾਈ ਮੇਵਾ ਸਿੰਘ ਕਿਲਡ ਵਿਲੀਅਮ ਹੌਪਕਿੰਸਨ, ਇਸ ਦੇ ਉੱਤੇ ਉਹਨਾਂ ਨੇ ਕਿਤਾਬ ਵੀ ਲਿਖੀ ਹੋਈ ਹੈ। ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਦੀਆਂ ਹੋਰ ਵੀ ਮਰਡਰ ਆਫ ਏ ਕੈਨੇਡੀਅਨ ਇਮੀਗ੍ਰੇਸ਼ਨ ਇੰਸਪੈਕਟਰ, ਫਾਈਟਿੰਗ ਹੇਟਡ ਵਿਦ ਲਵ, ਇਹ ਸਾਰੀਆਂ ਉਹਨਾਂ ਦੀਆਂ ਨੇ ਪਬਲਿਕੇਸ਼ਨਸ। ਉਹਨਾਂ ਨੇ ਇਸ ਦੇ ਉੱਤੇ ਜਦੋਂ ਕਿ ਇਹ ਕੁਐਂਟਿਕੋ ਨੂੰ ਦਾ ਇਸ਼ੂ ਬਣਾ ਕੇ ਇਹਨਾਂ ਨੇ ਪੂਰਾ ਵਾਵੇਲਾ ਖੜਾ ਕੀਤਾ, ਸੋ ਇੱਕ ਰਾਈਟ ਅਪ ਸੀ ਜਿਹਦੇ ਚ ਉਹਨਾਂ ਨੇ ਕਿਹਾ ਇੰਡੀਆ ਸ਼ੁੱਡ ਓਨੈਸਟਲੀ ਡੀਲ ਵਿਦ ਹਿੰਦੂਤਵਾ ਟੈਰਰਿਸਟ ਰਾਦਰ ਦੈਨ ਸਲੈਮਿੰਗ ਪ੍ਰਿਯੰਕਾ ਚੋਪੜਾ, ਕਿ ਬਜਾਏ ਕਿ ਉਹਦੇ ਉਹ ਤਾਂ ਪੇਡ ਹੈ, ਉਹਨਾਂ ਨੇ ਆਪਣਾ ਕੰਮ ਕਰਨਾ, ਉਹਨਾਂ ਨੂੰ ਐਕਟਰ ਜਾਂ ਐਕਟਰੈਸ ਨੂੰ ਜੋ ਰੋਲ ਦਿਓ ਉਹਨਾਂ ਨੇ ਕਰਨਾ ਹੀ ਹੁੰਦਾ, ਉਹ ਕੋਈ ਸਕ੍ਰਿਪਟ ਤਾਂ ਨਹੀਂ ਲਿਖਦੇ। ਲੇਕਿਨ ਇਹਨਾਂ ਨੇ ਬਜਾਏ ਕਿ ਆਪਣੇ ਹਿੰਦੂਤਵਾ ਨੂੰ ਦੇਖੋ ਵੀ ਤੁਸੀਂ ਕੀ ਕਰ ਰਹੇ ਹੋ, ਔਰ ਉਹਦੇ ਚ ਜਿਹੜਾ ਕੁਛ ਰਾਈਟ ਅਪ ਮੈਨੂੰ ਲੱਗਿਆ ਕਿ ਵੀ ਸ਼ੇਅਰ ਕਰਨ ਵਾਲਾ ਹੈ ਉਹਨਾਂ ਦਾ, ਔਰ ਮੈਂ ਸਾਰਾ ਆਰਟੀਕਲ ਤਾਂ ਨਹੀਂ ਪੜਾਂਗਾ। ਉਹਨਾਂ ਨੇ ਇਹ ਕਿਹਾ ਕਿ ਵੀ ਟੈਰਰਿਜ਼ਮ ਇਨ ਦਾ ਨੇਮ ਆਫ ਹਿੰਦੂਇਜ਼ਮ ਇਜ਼ਨਟ ਜਸਟ ਏ ਮਿਥ ਔਰ ਫੈਕਸ਼ਨ, ਕਿ ਹਿੰਦੂਇਜ਼ਮ ਦੇ ਨਾਂ ਥੱਲੇ ਜਿਹੜੀ ਦਹਿਸ਼ਤਗਰਦੀ ਚੱਲ ਰਹੀ ਹੈ ਕੋਈ ਝੂਠ ਨਹੀਂ ਹੈ ਜਾਂ ਕੋਈ ਫਿਕਸ਼ਨ ਨਹੀਂ ਹੈ, ਕਾਲਪਨਿਕ ਗੱਲ ਨਹੀਂ ਹੈ। ਇਟ ਇਜ਼ ਅਨਦਰ ਅਗਲੀ ਰਿਐਲਿਟੀ that needs worldwide recognition। ਇਹ ਇੱਕ ਐਸਾ ਭੱਦੀ ਸੱਚਾਈ ਹੈ ਜਿਹਨੂੰ ਦੁਨੀਆ ਦੇ ਵਿੱਚ ਹੁਣ ਜਿਹੜਾ ਸਮਝਣਾ ਚਾਹੀਦਾ ਹੈ ਕਿ ਹਿੰਦੂ ਦਹਿਸ਼ਤਗਰਦੀ ਕੀ ਹੈ। much as Islamic State or any other form of jihadi extremist movement deserves, ਕਿ ਜਿਵੇਂ ਇਸਲਾਮਿਕ ਟੈਰਰਿਜ਼ਮ ਜਾਂ ਜਿਹਾਦੀ ਮੂਵਮੈਂਟਸ ਦੀ ਗੱਲ ਕਰਦੇ ਆ, ਇਸੇ ਤਰ੍ਹਾਂ ਹਿੰਦੂਤਵਾ ਦਹਿਸ਼ਤਗਰਦੀ ਉਸੇ ਖਾਨੇ ਦੇ ਵਿੱਚ ਕੁਆਲੀਫਾਈ ਕਰਦੀ ਹੈ। ਔਰ ਇਟ ਵਾਜ਼ ਹਿੰਦੂ ਐਕਸਟ੍ਰੀਮਿਸਟ ਹੂ ਅਸੈਸੀਨੇਟਡ ਮਹਾਤਮਾ ਗਾਂਧੀ। ਗਾਂਧੀ ਨੂੰ ਕਿਹਨੇ ਮਾਰਿਆ? ਨਥੂਰਾਮ ਗੋਡਸੇ ਕੌਣ ਸੀ? ਉਹਨੂੰ ਇਹ ਕਿਸ ਲੈਵਲ ਤੇ ਉਸ ਦੇ ਦਿਨ ਮਨਾਉਂਦੇ ਨੇ, ਉਸ ਦੇ ਬੁੱਤ ਲਾਏ ਹੋਏ ਨੇ, ਉਹਦੇ ਤੇ ਡਰਾਮੇ ਔਰ ਫਿਲਮਾਂ ਬਣਦੀਆਂ। ਆਰਐਸਐਸ ਦਾ ਹੀਰੋ ਹੈ ਜਿਹੜਾ ਸਾਵਰਕਰ, ਨਥੂਰਾਮ ਗੋਡਸੇ ਦਾ ਹੀਰੋ ਸੀ, ਸਾਵਰਕਰ ਦਾ ਬੁੱਤ ਪਾਰਲੀਮੈਂਟ ਚ ਲਾਇਆ। ਫਿਰ ਹਿੰਦੂ ਟੈਰਰਿਜ਼ਮ ਨਹੀਂ ਤਾਂ ਹੋਰ ਕੀ ਹੈ। ਔਰ ਇਹ ਜਿਹੜਾ ਇਹ ਵਰਲਡ ਰਿਨਾਊਂਡ ਲੀਡਰ ਆਫ ਪੈਸਿਵ ਰੈਜ਼ਿਸਟੈਂਸ ਮੂਵਮੈਂਟ ਇਨ 1948, Gandhi was murdered by those seeking to turn India into a Hindu theocracy after the country gained official independence from Britain in 1947. They embraced the ideology of Hindutva, which is based on the belief that India belongs to Hindus, that all minorities should not be given any concessions. ਹੁਣ ਸਾਰੀ ਆਈਡੀਓਲੋਜੀ ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ ਔਰ ਇਹਨਾਂ ਦੀ ਮਾਂ RSS, ਇਹਨਾਂ ਸਾਰਿਆਂ ਦੀ ਇਹ
फिर उन्होंने कहा द स्टोरी डिडंट एंड देयर इन पोस्ट इंडिपेंडेंस इंडिया they became much more organized and have included and have indulged in many horrific acts of violence against religious minorities, particularly Muslims and Christians. So ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਹੀ ਉਹਨਾਂ ਦਾ thanks to the professional investigation done by few honest officers, a network of Hindu extremists involved in terrorism was smashed several years ago. ਇਹ ਹੇਮੰਤ ਕਾਰਕਰੇ ਦਾ ਜ਼ਿਕਰ ਹੈ ਜਿਹੜਾ ਮਹਾਰਾਸ਼ਟਰ ਦੇ ਐਂਟੀ ਟੈਰਰਿਜ਼ਮ ਸੈੱਲ ਦਾ ਹੈੱਡ ਸੀ ਔਰ ਜਿਹਨੂੰ ਮੁੰਬਈ ਬੰਬ ਧਮਾਕਿਆਂ ਦੇ ਬਹਾਨੇ ਨਾਲ ਇਹਨਾਂ ਨੇ ਐਲੀਮੀਨੇਟ ਕਰ ਦਿੱਤਾ। ਇਹ ਉਹੀ ਸੀ ਜਿਹਨੇ ਹੇਮੰਤ ਕਾਰਕਰੇ ਨਹੀਂ, ਕਰਨਲ ਪ੍ਰੋਤ ਜਿਹੜਾ ਕਰਨਲ ਸੀ ਇੰਟੈਲੀਜੈਂਸ ਸਰਵਿੰਗ ਕਰਨਲ ਇੰਡੀਅਨ ਆਰਮੀ 'ਚ, ਔਰ ਸਾਧਵੀ ਪ੍ਰਗਿਆ ਔਰ ਇਹ ਸਾਰਾ ਜਿਹੜਾ ਲਾਣਾ। ਔਰ ਹੁਣ ਉਹੀ ਪ੍ਰੋਤ ਜਿਹੜਾ ਉਹਨੇ 20 ਸਫ਼ਿਆਂ ਦਾ ਹੈਂਡ ਰਿਟਨ ਲੈਟਰ ਲਿਖਿਆ ਹਿਊਮਨ ਰਾਈਟ ਕਮਿਸ਼ਨ ਨੂੰ, ਜੀ ਮੈਨੂੰ ਇੱਦਾਂ ਟੌਰਚਰ ਕੀਤਾ, ਮੈਨੂੰ ਉਵੇਂ ਕੀਤਾ, ਔਰ ਸਾਰਾ ਨੈਰੇਟਿਵ ਇਹ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੀ ਇਹ ਤਾਂ ਚਿਦੰਬਰਮ, ਦਿਗਵਿਜੇ ਸਿੰਘ ਤੇ ਕਾਂਗਰਸ ਨੇ ਫਰੇਮ ਕੀਤਾ ਸਾਨੂੰ ਹਿੰਦੂ ਟੈਰਰਿਜ਼ਮ ਦੇ ਥੱਲੇ। ਐਸਾ ਕੋਈ ਗੱਲ ਨਹੀਂ ਹੈ। ਜੇ ਹੇਮੰਤ ਕਾਰਕਰੇ ਦਾ ਇਹ ਮਰਡਰ ਨਾ ਕਰਦੇ, ਕਿਉਂਕਿ ਇੰਟੈਲੀਜੈਂਸ ਬਿਊਰੋ ਦੇ ਵਿੱਚ ਵੀ ਹਿੰਦੂ ਤੋਂ ਵੀ ਬੈਠੇ ਹੋਏ ਨੇ, ਤੇ ਫਿਰ ਬਹੁਤ ਕੁਝ ਸਾਹਮਣੇ ਆਣਾ ਸੀ ਕਿ ਭਾਰਤ ਦੇ ਵਿੱਚ ਹੋਣ ਵਾਲੀਆਂ ਜਿੰਨੀਆਂ ਦਹਿਸ਼ਤਗਰਦੀ ਦੀਆਂ ਘਟਨਾਵਾਂ, ਕਿਉਂਕਿ ਕਰਨਲ ਪ੍ਰੋਤ ਈਵਨ ਸਮਝੌਤਾ ਐਕਸਪ੍ਰੈਸ ਜਿਹੜਾ ਪਾਕਿਸਤਾਨੀ ਮਿਲੀਟੈਂਟ ਆਰਗੇਨਾਈਜੇਸ਼ਨ ਦੇ ਬਲੇਮ ਕੀਤਾ ਗਿਆ ਸੀ, ਉਸ ਜਿਹੜਾ ਬੰਬ ਧਮਾਕਾ ਹੋਏ ਜਿਹਦੇ 70 ਦੇ ਕਰੀਬ ਜਿਹੜੇ ਮੈਜੋਰਟੀ ਉਹਨਾਂ ਚੋਂ ਆਲਮੋਸਟ ਸਾਰੇ ਹੀ ਪਾਕਿਸਤਾਨੀ ਸਿਟੀਜ਼ਨ ਸੀ, ਉਹਦੇ ਲਈ ਵੀ ਇਹ ਜ਼ਿੰਮੇਵਾਰ ਮੰਨੇ ਗਏ। ਔਰ ਫਿਰ ਇਹਨੇ ਆਪਣੇ ਆਰਟੀਕਲ ਦੇ ਵਿੱਚ ਕਿਹਾ people in the government are die-hard followers of Hindutva. It should not surprise anyone that Modi considers one of the former suspects in Gandhi assassination as his role model, while others see the man who pulled the trigger as a patriot. So ਇਸ ਸਾਰੇ ਨੂੰ conclude ਕਰਦੇ ਉਹਨਾਂ ਨੇ ਕਿਹਾ ਕਿ ਵੀ ਇਹ ਅੱਜ those who are using Hinduism as a shield to carry on terror activities also need to be exposed and punished. ਔਰ ਅਸੀਂ ਸਮਝਦੇ ਹਾਂ ਕਿ ਵੀ ਬੇਸ਼ੱਕ CIA ਨੇ ਹਾਲ ਦੀ ਘੜੀ ਉਹਨਾਂ ਨੂੰ ਰਿਲੀਜੀਅਸ ਮਿਲੀਟੈਂਟ ਆਰਗੇਨਾਈਜੇਸ਼ਨ ਕਿਹਾ, ਪਰ ਹਕੀਕਤ ਦੇ ਵਿੱਚ ਇਹਨੂੰ ਇਸਲਾਮਿਕ ਸਟੇਟ, ਅਲ ਕਾਇਦਾ ਵਾਂਗ ਹੀ ਜਿਹੜਾ ਉਹ ਇੰਟਰਨੈਸ਼ਨਲ ਟੈਰਰਿਸਟ ਆਰਗੇਨਾਈਜੇਸ਼ਨ ਐਲਾਨਣਾ ਚਾਹੀਦਾ। ਔਰ ਇਸ ਵੇਲੇ ਇਹਨਾਂ ਦੀ ਸਭ ਤੋਂ ਵੱਡੀ, ਸਭ ਤੋਂ ਜ਼ਿਆਦਾ ਮੈਂਬਰਸ਼ਿਪ ਹੈ, ਬਹੁਤ ਸਾਰਾ ਪੈਸਾ ਜਿਹੜਾ ਬਾਹਰੋਂ ਇਹ ਨਾਨ ਪ੍ਰੋਫਿਟਸ ਦੇ ਨਾਂ ਥੱਲੇ RSS ਨੂੰ ਟ੍ਰਾਂਸਫਰ ਕਰਦੇ ਨੇ, ਉਹਦੇ ਤੇ ਪਾਬੰਦੀ ਹੋਣੀ ਚਾਹੀਦੀ ਹੈ। ਇਹਨਾਂ ਦੇ ਲੀਡਰਸ ਦੇ ਔਰ ਦੂਜਿਆਂ ਦੇ ਜਿਹੜੇ ਅਕਾਊਂਟ ਨੇ ਅਮਰੀਕਾ ਔਰ ਯੂਰਪੀਅਨ ਕੰਟਰੀਜ਼ 'ਚ, ਉਹ ਬੈਨ ਹੋਣੇ ਚਾਹੀਦੇ ਨੇ। ਉਹ ਸਾਰਾ ਕ੍ਰਾਈਟੇਰੀਆ ਜਿਹੜਾ ਕਿ ਅਲ ਕਾਇਦਾ ਔਰ ਇਸਲਾਮਿਕ ਸਟੇਟ ਦੇ ਉੱਤੇ ਹੈ, ਉਹ RSS ਦੇ ਉੱਤੇ ਲਾਗੂ ਹੋਣਾ ਚਾਹੀਦਾ। ਔਰ ਇਹਨਾਂ ਦੀਆਂ ਜਿੰਨੀਆਂ ਬਾਕੀ ਤਾਂ ਇਹਨਾਂ ਦੇ ਬੱਚੇ ਬੱਚੀਆਂ ਨੇ, ਬਲੂੰਗੜੇ ਨੇ, 72 ਦੇ ਕਰੀਬ ਆਰਗੇਨਾਈਜੇਸ਼ਨਾਂ ਇਹਨਾਂ ਨੇ ਬਣਾਈਆਂ ਹੋਈਆਂ। ਇਹਨਾਂ ਦੀ ਮਾਂ ਜਿਹੜੀ ਹੈ RSS ਹੈ, ਜਿਹੜੀ ਡਿਕਲੇਅਰਡਲੀ ਜਿਹੜੀ ਹੈ ਹਿੰਦੁਸਤਾਨ 'ਚ ਯਕੀਨ ਰੱਖਦੀ ਹੈ, ਡਿਕਲੇਅਰਡਲੀ ਨਾਜ਼ੀ ਆਈਡੀਓਲੋਜੀ 'ਚ ਯਕੀਨ ਰੱਖਦੀ ਹੈ। ਔਰ ਜੇ ਇਹਦੇ ਬਾਵਜੂਦ ਅਜੇ CIA ਨੂੰ ਸਿਰਫ ਰਿਲੀਜੀਅਸ ਮਿਲੀਟੈਂਟ ਆਰਗੇਨਾਈਜੇਸ਼ਨ ਲੱਗਦਾ ਹੈ, ਔਰ ਈਵਨ ਉਹਨੂੰ ਵੀ ਇਹ ਟੋਲਰੇਟ ਕਰਨ ਨੂੰ ਤਿਆਰ ਨਹੀਂ, ਜਿਵੇਂ ਉਹਨਾਂ ਨੇ ਅਮਰੀਕਨ ਕੌਂਸੂਲੇਟ 'ਚ ਵੜਨ ਦੀ ਔਰ ਉੱਥੇ ਜੋ ਮਾਹੌਲ ਕ੍ਰੀਏਟ ਕੀਤਾ, ਤੇ ਫਿਰ ਸਮਾਂ ਪਾ ਕੇ ਅਮਰੀਕਨਾਂ ਨੂੰ ਵੀ ਪਤਾ ਲੱਗ ਜਾਏਗਾ ਵੀ ਇਹਨਾਂ ਦੀ ਹਕੀਕਤ ਕੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।